ਕਰੀਏ, ਇਸ ਤਰ੍ਹਾਂ ਦੀਆਂ ਵਿਚਾਰ ਗੋਸ਼ਟੀਆਂ ਦਾ ਹਿੱਸਾ ਬਣੇ। ਸੋ ਮੇਰੇ ਵੱਲੋਂ ਗੋਪਾ ਰਾਏ ਸਾਹਿਬ ਬੈਠੇ ਆ, ਸੋਈ ਸਾਹਿਬ ਖੜੇ ਨੇ, ਤੇ ਤੁਸੀਂ ਭਰਾਵੋ, ਤੁਸੀਂ ਤੁਹਾਡੇ ਸਾਥੀ ਸਾਰੇ ਜ਼ਿੰਦਾਬਾਦ ਨੇ, ਜ਼ਿੰਦਾਬਾਦ। हम तुझे बरी समझते जो वादा खार ना होता। भाव के भी तुम देखोगे कि भी उत्थे जिथे ज्ञान की गल हो रही है, अगर शक्ल बंदे की चलड़ा शराबी क्यों ना हो, कमाल की गल करता हो, उत्थे बस इस करके लोगों को चंगा ना लगे, क्योंकि लुक जी रिलीजियस लुक नहीं है। साढ़े रिलीजियस लुक वाले को बाबा पहली पौड़ी चढ़िया, फिर दूजी चढ़िया, वाहेगुरु बोलिया, ऐसा कुछ करके। सो देश विदेशों में इन्होंने नुमाइश की, स्लाइड शो, दर्जना मोटिवेशनल लेक्चर दिते, लोगों को साह भरिया भी इस तरह कुछ करना चाहिए अपने अपने देश लिए, अपने कल्चर लिए, अपनी भाषा लिए। सो पहली पंजाबी वैबसाइट इन्होंने तैयार की, ऑडियो बुक्स, कई डॉक्यूमेंट्री के लेख सुने, दो बड़े नाटक खेडे, वो भी बिना रिहर्सल के। इन्हें स्टेज पर आए, एक नाटक का रोल आ तो उसका बिना रिहर्सल के इन्हें किया। ये कुछ ना कुछ करते रहना चाहिए। ਤੁਹਾਨੂੰ ਨਹੀਂ ਪਤਾ ਹੁੰਦਾ ਤੁਸੀਂ ਕਦੋਂ ਜੰਮਣਾ, ਕਿੱਥੇ ਜੰਮਣਾ ਤੇ ਕਿਉਂ ਜੰਮਣਾ। ਕਿਹੜਾ ਕੰਮ ਤੁਸੀਂ ਕਰਦੇ ਹੋ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਵੀ ਉਹ ਪਹਿਲਾਂ ਹੋਇਆ ਕਿ ਨਹੀਂ ਹੋਇਆ। ਉਹ ਆਟੋਮੈਟਿਕਲੀ ਪਹਿਲਾਂ ਨਿਕਲਿਆ ਹੋਵੇ ਦੁਨੀਆ 'ਚ ਜਾਂ ਅਖੀਰਲਾ ਨਿਕਲਿਆ ਹੋਵੇ, ਇਹ ਵੀ ਚਾਂਸ ਸੀ। ਸੋ ਇਹ ਮਿੱਥ ਕੇ ਜਿਹੜੇ ਆ ਬਹੁਤ ਸਾਰੇ ਕੰਮ ਜਿਹੜੇ ਨਹੀਂ ਕੀਤੇ। ਅਸੀਂ ਉੱਥੇ 14 ਸਾਲ ਲੜਾਈ ਲੜ ਕੇ ਪੁਸਤਕ ਬਾਜ਼ਾਰ ਬਣਾਇਆ, ਔਰ ਇਸ ਵੇਲੇ ਉੱਥੇ 8-9 ਦੁਕਾਨਾਂ ਜਿਹੜੀਆਂ ਨੇ ਪੁਸਤਕਾਂ ਦੀਆਂ ਚੱਲ ਰਹੀਆਂ ਨੇ, ਔਰ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ। ਔਰ ਪਿੱਛੇ ਅਸੀਂ ਪਾਸ ਕਰਕੇ ਐਗਜ਼ੈਕਟਿਵ ਦੇ ਵਿੱਚ ਇੱਕ ਦੁਕਾਨ ਬਾਲ ਸਾਹਿਤ ਲਈ ਰਿਜ਼ਰਵ ਕੀਤੀ ਹੈ, ਔਰ ਉਹਨੂੰ ਇੱਕ ਕੁੜੀ ਨੂੰ ਅਲਾਟ ਕੀਤੀ ਆ, ਉਹ ਚਲਾ ਰਹੀ ਹੈ। ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਲ ਸਾਹਿਤ ਬਹੁਤ ਮਤਲਬ ਈਜ਼ੀਲੀ ਅਵੇਲੇਬਲ ਹੋ ਜਾਏਗਾ ਪੰਜਾਬੀ ਦੇ ਵਿੱਚ। ਦੂਸਰੀ ਗੱਲ ਹੈ ਕਿ ਅਸੀਂ ਲਾਇਬ੍ਰੇਰੀ ਜਿਹੜੀ ਹੈ, ਜੇ ਸਾਡੇ ਤਕਰੀਬਨ 70,000 ਕਿਤਾਬ ਹੈ, ਉਹਨਾਂ ਦੀ ਜਿਹੜੀ ਡਿਜੀਟਾਈਜੇਸ਼ਨ ਹੈ, ਪਹਿਲਾਂ 1500 ਕੀਤੀ ਸੀ, ਫਿਰ ਕਿਸੇ ਵਜ੍ਹਾ ਕਰਕੇ ਪੋਲਿਟਿਕਸ ਕਰਕੇ ਥੋੜ੍ਹੀ ਜਿਹੀ ਬੰਦ ਹੋ ਗਈ, ਪਰ ਹੁਣ ਮੈਂ ਆਉਂਦਾ ਹੋਇਆ ਸਾਈਨ ਕਰਕੇ ਆ ਗਏ ਹਾਂ ਕੰਟਰੈਕਟ, ਤੇ ਉਹ ਸਾਰੀ ਦੀ ਸਾਰੀ ਜਿਹੜੀ ਲਾਇਬ੍ਰੇਰੀ ਆ ਉਹ ਸਾਰੀ ਡਿਜੀਟਾਈਜ਼ ਹੋ ਜਾਏਗੀ। ਔਰ ਉਹਦੇ ਵਿੱਚ ਬਹੁਤ ਪੁਰਾਤਨ ਕਿਤਾਬਾਂ ਨੇ, ਔਰ ਉਹ ਜਿਹੜੀਆਂ ਕਿਤਾਬਾਂ ਨੇ ਉਹ ਸਾਰੀਆਂ ਅਸੀਂ ਵੈਬਸਾਈਟ ਕੁਐਸਚਨ ਕਰਦੇ ਕਿ ਕਾਪੀਰਾਈਟ ਦਾ ਰੌਲਾ ਹੈ, ਪੇਸ਼ੈਂਟ ਲਈ ਦਿੰਦੇ ਹਾਂ ਕਿ ਤੁਸੀਂ ਕਿਸੇ ਵੀ ਕਿਸਮ ਦੇ ਪਲਾਂਟ ਦੀ ਐਕਸਪੈਰੀਮੈਂਟੇਸ਼ਨ ਕਰਨੀ ਉਹ ਕਰ ਲਓ। ਫਿਰ ਮੈਂ ਤੇਰੇ ਜਿੰਨੀ ਰੋਸ਼ਨੀ ਤਾਂ ਨਹੀਂ ਦੇ ਸਕਾਂਗਾ, ਪਰ ਮੈਂ ਆਪਣੇ ਹਿੱਸੇ ਜੋਗਾ ਯੋਗਦਾਨ ਪਾ ਕੇ ਮਰਾਂ। ਗੱਲ ਇੱਥੇ ਮੁੱਕ ਜਾਂਦੀ। ਤਰ੍ਹਾਂ ਦੇ ਕਈ ਕਮੇਡੀ ਚੀਜ਼ ਵੀ ਕਰਕੇ ਪੇਸ਼ ਕੀਤੀ। ਸਭ ਤੋਂ ਵੱਡੀ ਗੱਲ ਹੈ ਕਿ ਜਵਾਨੀ ਆਪਾਂ ਇੱਕ ਰੀਲਾਂ ਵਿੱਚ ਖੁੱਬੀ ਹੋਈ ਆ, ਲੋਕ ਦੇਖਦੇ ਆ, ਉਸ ਤਰ੍ਹਾਂ ਇਹਨਾਂ ਦਾ ਵੀ ਬਰਾਬਰ ਚੱਲ ਲਿਆ, ਉਹਨਾਂ ਦੀ ਜਵਾਨੀ ਦੇ ਨਾਲ ਚੱਲ ਲਿਆ ਕਿ ਇਹਨਾਂ ਦੀਆਂ ਰੀਲਾਂ ਵੀ ਉਵੇਂ ਪਸੰਦ ਕੀਤੀਆਂ ਜਾਂਦੀਆਂ, ਜੋ ਕਲਿੱਪਾਂ ਆਉਂਦੀਆਂ ਆਪਣੇ ਸਾਹਮਣੇ, ਤੇ ਇੱਕ ਟੱਕਰ ਦੇ ਰਹੇ ਆ ਇੱਕ ਤਰ੍ਹਾਂ ਦੀ ਨਵੀਂ ਪੀੜ੍ਹੀ ਨੂੰ ਬਰਾਬਰ ਦੀ। ਸੋ ਇਹਨਾਂ ਦੀਆਂ ਦੇਖਿਆ ਕਰੋ ਕਿਤੇ ਜੇ ਮੇਰੇ ਕੇ ਸਾਹਮਣੇ ਆ ਜਾਂਦੀਆਂ ਚੀਜ਼ਾਂ ਨਾ, ਤੇ ਕਿਵੇਂ ਉਹ ਇੱਕ ਛੋਟੀ ਜਿਹੀ ਕਲਿੱਪ ਵਿੱਚ ਵੀ ਕਿੰਨਾ ਕੁਛ ਦੇ ਜਾਂਦੇ ਨੇ। ਸੋ ਮੈਂ ਜ਼ਿਆਦਾ ਕੁਛ ਨਾ ਬੋਲਦਾ ਹੋਇਆ ਉਹਨਾਂ ਨੂੰ ਸਟੇਜ 'ਤੇ ਸੱਦਾ ਦਿੰਦਾ ਹਾਂ। ਗੁਰਪ੍ਰੀਤ ਕੌਰ ਭੰਗੂ ਜੀ। ਮੈਨੂੰ ਇਹ ਲੱਗਦਾ ਕਿ ਮੇਰਾ ਬੋਲਣਾ ਹੁਣ ਬਣਦਾ ਹੀ ਨਹੀਂ, ਜਿੰਨਾ ਕੁਛ ਮੈਂ ਸੁਣ ਲਿਆ। ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾਂ ਸਤਿ ਸ਼੍ਰੀ ਅਕਾਲ, ਫਿਰ ਸਾਡੀਆਂ ਸਤਿਕਾਰਤ ਹਸਤੀਆਂ ਜਿਨ੍ਹਾਂ ਨੇ ਜ਼ਿੰਦਗੀ ਜਿਉਣ ਦਾ ਬਲ ਸਾਨੂੰ ਸਿਖਾਇਆ। ਤੇ ਮੈਂ ਮੇਰੇ ਸਾਹਮਣੇ ਜੌਲ ਸਾਹਿਬ ਬੈਠੇ ਨੇ, ਮੈਂ ਪੜ੍ਹਦੀ ਹੁੰਦੀ ਸੀ ਕੈਮਰੇ ਦੀ ਅੱਖ ਬੋਲਦੀ। ਕੈਮਰੇ ਦੀ ਅੱਖ ਤਾਂ ਬੋਲਦੀ ਹੈ ਜਦੋਂ ਸਾਡਾ ਆਹ ਬੋਲਦਾ ਹੈ। ਕੈਮਰਾ ਤਾਂ ਬਹੁਤ ਲੋਕਾਂ ਦੇ ਹੱਥਾਂ 'ਚ ਹੈ, ਅਸੀਂ ਕੈਮਰੇ ਦੇ ਮੂਹਰੇ ਕੰਮ ਕਰਦੇ ਹਾਂ, ਪਰ ਜਦੋਂ ਤੀਜਾ ਨੇਤਰ ਸਾਡਾ ਬੋਲਦਾ ਹੈ ਉਦੋਂ ਅਸੀਂ ਕੁਛ ਕਰ ਪਾਉਂਦੇ ਹਾਂ, ਉਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਇਨਸਾਨ ਹਾਂ। ਤੇ ਮੈਨੂੰ ਇੱਥੇ ਆ ਕੇ ਇੰਨਾ ਵਧੀਆ ਲੱਗ ਰਿਹਾ, ਮੇਰੇ ਕੋਲ ਸ਼ਬਦ ਨਹੀਂ। ਪਰ ਜਦੋਂ ਸੱਦਾ ਪੱਤਰ ਗਿਆ ਤਾਂ ਮੈਂ ਕਹਿ ਰਹੀ ਸੀ ਭੰਗੂ ਸਾਹਿਬ ਨੂੰ ਕਿ ਟਾਈਮ ਬਹੁਤ ਘੱਟ ਹੈ, ਵੀ ਤੁਸੀਂ ਚਲੇ ਜਾਓ। ਪਰ ਇੱਥੇ ਆ ਕੇ ਮੈਨੂੰ ਐਂ ਲੱਗਦਾ ਕਿ ਮੈਂ ਕਿੰਨਾ ਕੁਛ ਗਵਾ ਦੇਣਾ ਸੀ। ਤੁਹਾਨੂੰ ਮਿਲੇ ਬਗੈਰ ਜੇ ਮੈਂ ਚਲੀ ਜਾਂਦੀ ਤੇ ਭੰਗੂ ਸਾਹਿਬ ਨੇ ਤਾਂ ਮੈਨੂੰ ਦੱਸਣਾ ਸੀ, ਤੇ ਜਾਂ ਮੈਂ ਪੜ੍ਹ ਵੀ ਲੈਣਾ ਸੀ।
ਤੇ ਮੈਨੂੰ ਫਿਰ ਬਹੁਤ ਮਹਿਸੂਸ ਹੋਣਾ ਸੀ। ਸੋ ਮੇਰੇ ਲਈ ਅੱਜ ਬਹੁਤ ਹੀ ਵਡਭਾਗਾ ਦਿਨ ਹੈ। ਬਸ ਮੈਨੂੰ ਇਹੀ ਲੱਗਦਾ ਕਿ ਜੇ ਤੁਸੀਂ ਵੀ ਇੱਥੇ ਬੈਠੇ ਹੋ, ਮੈਨੂੰ ਪਤਾ ਹੈ ਇੱਥੋਂ ਦੀਆਂ ਬਹੁਤ ਦਿੱਕਤਾਂ ਨੇ। ਜਿਹੜੇ ਇੰਡੀਆ ਬੈਠੇ ਆ ਨਾ, ਉਹਨਾਂ ਨੂੰ ਬੜਾ ਲੱਗਦਾ ਹੁੰਦਾ ਕਿ ਉੱਥੇ ਡਾਲਰ ਹੈ ਜਿਹੜੇ ਅਸੀਂ ਤੋੜ ਲੈਣੇ ਆ, ਪਰ ਫਿਰ ਵੀ ਤੁਸੀਂ ਖੁਸ਼ਕਿਸਮਤ ਹੋ ਕਿ ਇਹੋ ਜਿਹੇ ਲੋਕਾਂ ਨਾਲ ਇੱਕ ਟੀਮ ਬਣਾ ਕੇ, ਕਿਉਂਕਿ ਤੁਸੀਂ ਅੱਜ ਦੇਖੋ ਕਿੰਨੇ ਫਰੈਸ਼ ਹੋ ਕੇ ਜਾਣਾ। ਆਪਾਂ ਵੱਡਿਆਂ ਤੋਂ ਕਿੰਨੀਆਂ ਗੱਲਾਂ ਸੁਣੀਆਂ ਨੇ, ਆਪਾਂ ਫਰੈਸ਼ ਹੋ ਜਾਂਦੇ ਹਾਂ ਜਦੋਂ ਅਸੀਂ ਬਹਿੰਦੇ ਨਹੀਂ ਇਕੱਠੇ ਹੋ ਕੇ, ਉਦੋਂ ਅਸੀਂ ਆਪਣੇ ਆਪ 'ਚ ਕੁੜੀ ਜਾਂਦੇ ਹਾਂ। ਮੈਨੂੰ ਬਹੁਤ ਚੰਗਾ ਲੱਗਿਆ ਕਿ ਜਿੰਨੇ ਕੁ ਮੇਲ ਮੈਂਬਰ ਆ, ਔਰਤਾਂ ਮੈਨੂੰ ਲੱਗਦਾ ਉਦੋਂ ਵੱਧ ਨੇ। ਚੰਗਾ ਲੱਗਦਾ ਨਾ ਇਹ। ਤੇ ਉਹ ਬੇਟੀ ਛੋਟੀ ਉਮਰ ਦੀ ਅੱਜ ਤੋਂ ਜੁੜੀ ਹੋਈ, ਤੇ ਕਿੱਥੇ ਤੱਕ ਇਹਨਾਂ ਨੇ ਪਹੁੰਚਣਾ ਹੈ, ਕਿੰਨਾ ਕੁਛ ਇਹਨਾਂ ਨੇ ਪੜ੍ਹਨਾ ਹੈ। ਇੰਡਸ ਟੀਵੀ ਵੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਜੀ ਇਨਾਲਾ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ, ਜਿਹਦੇ ਵਿੱਚ ਸਾਡੇ ਪੰਜਾਬ ਤੋਂ ਬਹੁਤ ਹੀ ਉੱਘੇ ਕਲਾਕਾਰ ਜਿਹੜੇ ਆਏ ਹੋਏ ਨੇ, ਬਹੁਤ ਹੀ ਫਿਲਮੀ ਅਦਾਕਾਰ ਤੇ ਸਾਹਿਤ ਨਾਲ ਜੁੜੀਆਂ ਹੋਈਆਂ ਹਸਤੀਆਂ ਪਹੁੰਚੀਆਂ ਨੇ, ਜਿਨ੍ਹਾਂ ਵਿੱਚ ਸਾਡੇ ਮੁੱਖ ਮਹਿਮਾਨ ਨੇ ਗੁਰਪ੍ਰੀਤ ਕੌਰ ਭੰਗੂ, ਜਿਨ੍ਹਾਂ ਨੂੰ ਆਮ ਹੀ ਅਸੀਂ ਪੰਜਾਬੀ ਮੂਵੀਆਂ ਵਿੱਚ ਵੇਖਦੇ ਹਾਂ। ਉਹ ਸਾਡੀ ਪੰਜਾਬੀ ਮੂਵੀਆਂ ਦੀ ਸਰਦਾਰਨੀ ਆ। ਬਹੁਤ ਸਾਰੇ ਉਹਨਾਂ ਨੇ ਨੈਗੇਟਿਵ ਕਿਰਦਾਰ ਕੀਤੇ ਆ, ਪਰ ਅਸਲ ਲਾਈਫ ਵਿੱਚ ਉਹ ਪੋਜ਼ਿਟਿਵ ਕਿਰਦਾਰ ਆ। ਉਹਨਾਂ ਦੇ ਵਿਚਾਰ ਸੁਣਨ ਨੂੰ ਮਿਲੇ ਆ। ਅਸੀਂ ਜੋ ਵੀ ਆ ਜਾਂ ਹੋਣ ਦੀ ਆਸ ਕਰਦੇ ਆ, ਇਹੋ ਜਿਹੀਆਂ ਮਹਾਨ ਹਸਤੀਆਂ ਕਰਕੇ ਆ ਜੋ ਗਾਹੇ ਬਗਾਹੇ ਆਉਂਦੀਆਂ ਨੇ ਤੇ ਆਪਣੇ ਜੀਵਨ ਤਜਰਬਿਆਂ ਵਿੱਚੋਂ ਸਾਨੂੰ ਬਹੁਤ ਹੀ ਗਿਆਨ ਦੇ ਕੇ ਜਾਂਦੀਆਂ ਨੇ। ਅਸੀਂ ਇਹਨਾਂ ਤੋਂ ਬਹੁਤ ਕੁਝ ਸਿੱਖਦੇ ਆ। ਉਹਨਾਂ ਦੇ ਹਸਬੈਂਡ ਸਵਰਨ ਸਿੰਘ ਭੰਗੂ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਨੇ। ਉਹਨਾਂ ਨੇ ਬਹੁਤ ਹਸਾਇਆ ਅੱਜ ਸਾਨੂੰ, ਬੜੇ ਤਜਰਬੇ ਦੱਸੇ ਕਿ ਜ਼ਿੰਦਗੀ ਵਿੱਚ ਕਿੱਦਾਂ ਖੱਟੇ ਮਿੱਠੇ ਵਿਚਾਰਾਂ ਦੇ ਨਾਲ ਉਹ ਚੱਲਦੇ ਰਹੇ ਨੇ। ਭੰਗੂ ਮੈਡਮ ਦੱਸਦੇ ਆ ਕਿ ਉਹ ਜਿੱਦਾਂ ਵੀ ਉਹਨਾਂ ਨੇ ਲਾਈਫ 'ਚ ਜੋ ਵੀ ਪ੍ਰਾਪਤੀਆਂ ਕੀਤੀਆਂ ਨੇ, ਉਹਨਾਂ ਦੇ ਜਿਹੜੇ ਸਰਦਾਰ ਆ, ਉਹਨਾਂ ਦੇ ਮਿਸਟਰ ਸਿੰਘ ਆ, ਉਹਨਾਂ ਦੇ ਸਦਕੇ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਆ। ਬਹੁਤ ਵੱਡੀ ਗੱਲ ਹੈ। ਬਿਲਕੁਲ। ਤੇ ਭੰਗੂ ਹਾਂਜੀ ਬਹੁਤ ਵੱਡੀ ਗੱਲ ਹੈ। ਤੇ ਭੰਗੂ ਸਾਹਿਬ ਕਹਿੰਦੇ ਆ ਕਿ ਇਹਦੀਆਂ ਸਹੇਲੀਆਂ ਨੂੰ ਪੁੱਛਦੀਆਂ ਸੀਗੀਆਂ ਕਿ ਤੂੰ ਇਹਨੂੰ ਲੱਭ ਕੇ ਕਿੱਥੋਂ ਲਿਆਈ ਆ, ਤੇ ਉਹਨਾਂ ਨੇ ਨਾਲ ਬੜੀ ਸੋਹਣੀ ਬਾਅਦ ਚੋਂ ਗੱਲ ਕਹੀ, ਕਹਿੰਦੇ ਵੀ ਕਾਣੇ ਨੂੰ ਕੋੜੀ ਮਿਲੇ 100 ਕੋਹ ਤੋਂ ਆਣ ਕੇ, ਉਹ ਵਾਲੀ ਸਾਡੀ ਗੱਲ ਹੋਈ ਆ। ਤੇ ਅੱਜ ਦਾ ਦਿਨ ਜਿਹੜਾ ਆ ਉਹ ਸਫਲ ਰਿਹਾ ਆ। ਇਹ ਜਿਹੜੀ ਮਹਿਫਲ ਸੀਗੀ, ਇਹਦੀਆਂ ਯਾਦਾਂ ਹਮੇਸ਼ਾ ਹੀ ਸਾਡੇ ਜੇਨ 'ਚ ਗੂੰਜਦੀਆਂ ਰਹਿਣਗੀਆਂ। ਭੰਗੂ ਮੈਡਮ ਦਾ ਸਾਥ ਜੋ ਸੀਗਾ ਅੱਜ ਸਾਨੂੰ ਮਿਲਿਆ, ਉਹਦੇ ਅਸੀਂ ਆਭਾਰੀ ਰਵਾਂਗੇ ਸਦਾ ਹੀ। ਉਹਨਾਂ ਨੂੰ ਸਾਡੀ ਜਿਹੜੀ ਉਹਨਾਂ ਨੇ ਸੋਹਣੀ ਸੋਚ ਆਪਣੀ ਸਾਡੇ ਅੱਗੇ ਪਰੋਸੀ ਆ, ਉਹਨਾਂ ਨੂੰ ਸਿਜਦਾ, ਉਹਨਾਂ ਨੂੰ ਸਤਿਕਾਰ, ਉਹਨਾਂ ਨੂੰ ਬਹੁਤ ਸਾਰਾ ਪਿਆਰ, ਤੇ ਇਪਸਾ ਦੇ ਪੂਰੇ ਹੀ ਪਰਿਵਾਰ ਨੂੰ ਬਹੁਤ ਸਾਰੀ ਮੁਬਾਰਕਬਾਦ, ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਉਲੀਕਿਆ। ਸਾਡੇ ਟੀਮ ਦੇ ਸਰਪੰਚ ਸਰਬਜੀਤ ਸੋਹੀ ਭਾਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕਿ ਇੰਨੀਆਂ ਮਹਾਨ ਹਸਤੀਆਂ ਨੂੰ ਸਾਡੇ ਵਿਹੜੇ 'ਚ ਲਿਆ ਕੇ ਬਿਠਾਤਾ। ਸਰਬਜੀਤ ਸੋਹੀ ਭਾਜੀ ਦੀ ਸੋਚ ਨੂੰ ਸਲਾਮ, ਉਹਨਾਂ ਨੂੰ ਸਿਜਦਾ, ਤੇ ਉਹਨਾਂ ਦੇ ਸਾਰੇ ਹੀ ਟੀਮ ਮੈਂਬਰਾਂ ਨੂੰ ਬਹੁਤ ਸਾਰੀ ਮੁਬਾਰਕਬਾਦ, ਤੇ ਇੰਡਸ ਟੀਵੀ ਦਾ ਲਵੀ ਖੱਤਰੀ ਵੀਰ ਦਾ ਬਹੁਤ ਸਾਰਾ ਧੰਨਵਾਦ। ਥੈਂਕ ਯੂ। ਅੱਜ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਦਾ ਬਹੁਤ ਵਧੀਆ ਫੰਕਸ਼ਨ ਸੀ, ਜਿਹਦੇ ਵਿੱਚ ਸਾਡੇ ਮੁੱਖ ਮਹਿਮਾਨ ਗੁਰਪ੍ਰੀਤ ਕੌਰ ਭੰਗੂ, ਇੱਕ ਫਿਲਮ ਅਦਾਕਾਰ, ਸਵਰਨ ਸਿੰਘ ਭੰਗੂ, ਬਹੁਤ ਵੱਡੇ ਸਮਾਜ ਸੇਵਕ ਤੇ ਬਹੁਤ ਸੰਸਥਾਵਾਂ 'ਚ ਕੰਮ ਕਰਨ ਵਾਲੇ ਸ਼ਖਸ, ਤੇ ਸਰਦਾਰ ਜਨਮੇਜਾ ਸਿੰਘ ਜੌਹਲ, ਬਲਰਾਜ ਸਿੰਘ ਸੰਘਾ ਸਿਡਨੀ ਤੋਂ ਇੱਕ ਬਹੁਤ ਮਸ਼ਹੂਰ ਪੱਤਰਕਾਰ। ਤੇ ਅਸੀਂ ਇਹ ਬਹੁਤ ਹੀ ਕਾਮਯਾਬ ਪ੍ਰੋਗਰਾਮ ਰਿਹਾ। ਇਸ ਪ੍ਰੋਗਰਾਮ ਦੇ ਵਿੱਚ ਤਕਰੀਬਨ ਹਰ ਵਿਸ਼ੇ ਤੇ, ਹਰ ਗੰਭੀਰਤਾ ਨਾਲ ਤੇ ਵਿਚਾਰ ਸਾਂਝੇ ਹੋਏ ਨੇ, ਤੇ ਬਹੁਤ ਹੀ ਵਧੀਆ ਸਰੋਤਿਆਂ ਨੇ ਸਹਿਯੋਗ ਦਿੱਤਾ। ਤੇ ਸਾਨੂੰ ਇੰਨਾ ਮਾਣ ਹੈ ਵੀ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਅਜਿਹੇ ਕਾਮਯਾਬ ਪ੍ਰੋਗਰਾਮ ਕਰਦੀ ਹੈ। ਤੇ ਫਿਰ ਮਿਲਾਂਗੇ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ। ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ। ਥੈਂਕ ਯੂ ਇੰਡੋਜ਼ ਟੀਵੀ ਦਾ ਖਾਸ ਕਰਕੇ, ਜਿਨ੍ਹਾਂ ਨੇ ਬਹੁਤ ਉਦਮ ਨਾਲ ਜਿਹੜਾ ਇਹ ਪ੍ਰੋਗਰਾਮ ਹੈ
ਇਹ ਕਵਰ ਕੀਤਾ ਹੈ। ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਮ। ਮੈਂ ਰੁਪਿੰਦਰ ਸੋਜ ਇਪਸਾ ਤੋਂ। ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਪਸਾ ਵੱਲੋਂ, ਉਹਦੇ ਵਿੱਚ ਫਿਲਮ ਦੀ ਮਸ਼ਹੂਰ ਹਸਤੀ ਗੁਰਪ੍ਰੀਤ ਕੌਰ ਭੰਗੂ ਜੀ ਤੇ ਸਵਰਨ ਸਿੰਘ ਭੰਗੂ ਜੀ, ਕਿਰਪਾਲ ਸਿੰਘ ਪੂਨੀ, ਜਨਮੇਜਾ ਜੌਲ ਜੀ ਤੇ ਸਿਡਨੀ ਤੋਂ ਬਲਾਸ ਸਿੰਘ ਜੀ ਆਏ ਹੋਏ ਸਨ। ਤੇ ਉਹ ਪ੍ਰੋਗਰਾਮ ਬਹੁਤ ਸਾਡਾ ਇੱਕ ਖਾਸ ਸੀ ਇਸ ਕਰਕੇ ਸੀਗਾ ਕਿ ਇਹਦੇ ਵਿੱਚ ਸਾਹਿਤ ਦੇ ਨਾਲ ਨਾਲ ਜੋ ਪੰਜਾਬੀਅਤ ਨਾਲ ਇਸ ਸਮੇਂ ਜੋ ਫੇਸ ਕਰ ਰਹੇ ਹਾਂ ਬਾਹਰਲੇ ਮੁਲਕਾਂ ਵਿੱਚ, ਖਾਸ ਕਰ ਇਸ ਆਸਟ੍ਰੇਲੀਆ ਜਾਂ ਹੋਰ ਵੈਸਟ ਮੁਲਕਾਂ ਵਿੱਚ ਜੋ ਸਮੱਸਿਆਵਾਂ ਅਸੀਂ ਜਿਨ੍ਹਾਂ ਦਾ ਸਾਹਮਣਾ ਕਰ ਰਹੇ ਉਹਨਾਂ 'ਤੇ ਗੱਲਬਾਤ ਹੋਈ। ਤੇ ਨਾਲ ਦੀ ਨਾਲ ਇੱਕ ਜੋ ਅਦਾਕਾਰੀ ਵਿੱਚ ਜੋ ਹੈ ਨਿਗਾਰ ਆ ਰਿਹਾ ਹੈ ਜਾਂ ਆਪਣਾ ਗੀਤਾਂ ਵਿੱਚ ਜੋ ਨਿਗਾਰ ਆ ਰਿਹਾ ਹੈ ਉਹਦੇ ਬਾਰੇ ਗੱਲਬਾਤ ਹੋਈ। ਤੇ ਨਾਲ ਨਾਲ ਜੋ ਇੱਥੇ ਲੋਕਲ ਕਵੀ ਉਹਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸੋ ਇਸ ਤਰ੍ਹਾਂ ਇੱਕ ਕਈ ਸਬਜੈਕਟਾਂ ਨੂੰ ਲੈ ਕੇ, ਕਈ ਵਿਸ਼ਿਆਂ ਨੂੰ ਲੈ ਕੇ ਪ੍ਰੋਗਰਾਮ ਹੋਇਆ। ਸੋ ਅੱਜ ਦਾ ਪ੍ਰੋਗਰਾਮ ਜੋ ਖਾਸ ਇਹ ਸੀਗਾ ਕਿ ਇੱਥੇ ਦੇ ਦਰਸ਼ਕ ਸਾਡੇ ਉਹਨਾਂ ਨੇ ਇੱਕ ਖਾਸ ਡਿਮਾਂਡ ਸੀ ਕਿ ਨਾਲ ਦੀ ਨਾਲ ਕਵੀ ਦਰਬਾਰ ਦੇ ਵਿੱਚ ਜਿਹੜਾ ਵਾ ਉਹ ਇੱਕ ਹੋਰ ਇਸ਼ੂਆਂ 'ਤੇ, ਹੋਰ ਮੁੱਦਿਆਂ 'ਤੇ ਵੀ ਗੱਲਬਾਤ ਹੁੰਦੀ ਰਹੇ। ਸੋ ਅੱਜ ਉਹ ਚੀਜ਼ ਨੂੰ ਅਸੀਂ ਪੂਰਾ ਕੀਤਾ। ਅੱਜ ਇੰਡੋ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਇਪਸਾ ਦੇ ਸੱਦੇ ਤੇ ਪੰਜਾਬੀ ਦੇ ਨਾਮਵਰ ਅਦਾਕਾਰ, ਥੀਏਟਰ ਆਰਟਿਸਟ ਗੁਰਪ੍ਰੀਤ ਭੰਗੂ ਜੀ, ਸਵਰਨ ਭੰਗੂ ਜੀ ਅਤੇ ਸਾਡੇ ਬਾਲ ਸਾਹਿਤਕਾਰ ਕੈਮਰਾਮੈਨ ਜਨਮੇਜਾ ਸਿੰਘ ਜੌਲ ਔਰ ਉਹਨਾਂ ਦੇ ਨਾਲ ਸਾਡੇ ਹੋਰ ਬਹੁਤ ਸਾਰੇ ਮਹਿਮਾਨ ਜਿਹੜੇ ਆ, ਕਿਰਪਾਲ ਸਿੰਘ ਪੂਨੀ ਇੰਗਲੈਂਡ ਤੋਂ ਲੇਖਕ ਜਿਹੜੇ ਆਏ ਸੀਗੇ, ਉਹਨਾਂ ਦਾ ਇੱਕ ਸਮਾਗਮ ਜਿਹੜਾ ਇਪਸਾ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਬ੍ਰਿਸਬਨ ਵਿਖੇ ਉਲੀਕਿਆ ਗਿਆ। ਸੋ ਇਸ ਦੇ ਵਿੱਚ ਬ੍ਰਿਸਬਨ ਸ਼ਹਿਰ ਦੀਆਂ ਬਹੁਤ ਸਾਰੀਆਂ ਸੰਜੀਦਾ ਹਸਤੀਆਂ ਨੇ ਸ਼ਮੂਲੀਅਤ ਕੀਤੀ ਔਰ ਬਹੁਤ ਵਿਚਾਰ ਵਿਮਰਸ਼ ਹੋਇਆ ਭਾਸ਼ਾ ਦੇ ਬਾਰੇ, ਸਾਡੇ ਇੱਥੋਂ ਦੇ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੇ ਬਾਰੇ, ਤੇ ਪੁਰਾਣਾ ਇਤਿਹਾਸ ਜਿਹੜਾ ਪੰਜਾਬੀਆਂ ਦਾ ਬ੍ਰਿਸਬਨ ਦਾ ਉਹਦੇ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਜਿਹੜੇ ਲੋਕਲ ਸਾਡੇ ਗਾਇਕ, ਜਿਹੜੇ ਲੋਕਲ ਸਾਡੇ ਸ਼ਾਇਰ ਸੀ, ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਬਹੁਤ ਵਧੀਆ ਜਿਹੜਾ ਹੈ ਇੱਕ ਕਿਸਮ ਦਾ ਸੰਜੀਦਾ ਜਿਹੜੀ ਹੈ ਸਮਾਨ ਜਿਹੜਾ ਹੈ ਉਹ ਰਚਿਆ ਗਿਆ, ਜਿਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਬਾਤ ਜਿਹੜੀ ਹੈ ਮਹਿਮਾਨਾਂ ਦੇ ਨਾਲ ਸਮਾਨ ਜਿਹੜਾ ਹੈ ਰਚਾਇਆ ਗਿਆ। ਸੋ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇੰਡੋਜ਼ ਟੀਵੀ ਦੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਤੇ ਦਰਸ਼ਕਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਅਸੀਂ ਜਿਹੜਾ ਹੈ ਆਪਣੀ ਜਿਹੜੀ ਇੱਥੋਂ ਦੀ ਰਹਿ ਰਹੀ ਜਿਹੜੀ ਪੀੜ੍ਹੀ ਹੈ, ਨਵੀਂ ਜਿਹੜੇ ਬੱਚੇ ਜਨਮੇ ਨੇ, ਉਹਨਾਂ ਨੂੰ ਆਪਣੇ ਸਾਹਿਤ ਨਾਲ, ਸੱਭਿਆਚਾਰ ਦੇ ਨਾਲ ਤੇ ਭਾਈਚਾਰੇ ਨਾਲ ਜੋੜੀਏ। ਬਹੁਤ ਬਹੁਤ ਸ਼ੁਕਰੀਆ ਜੀ।